ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 5 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਸਪਾਂਸਰ ਕਰਦੇ ਨੇ ਪਰਮਜੀਤ ਸਿੰਘ ਦਾਖਾ ਬਰਕਲੇ ਤੋਂ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਜੋ ਕਿ ਐਜ਼ ਏ FBI ਏਜੰਟ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਸੀ, ਇੰਪਰਸਨੇਸ਼ਨ ਕਰਦਾ ਸੀ। ਪੋਰਟਲੈਂਡ ਦੇ ਵਿੱਚ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਪੰਜ ਬੰਦੇ ਜਿਹੜੇ ਆ ਇੰਡਾਈਟ ਕੀਤੇ ਗਏ ਆ ਕੈਲੀਫੋਰਨੀਆ ਦੇ ਵਿੱਚ। ਇੱਕ ਨਹੀਂ, 5 ਜਾਣੇ ਜਿਹੜੇ ਉਹਨਾਂ ਨੇ ਇਹ ਸ਼ੋਅ ਕਰਦੇ ਸੀ ਵੀ ਅਸੀਂ FBI ਦੇ ਏਜੰਟਸ ਹੈਗੇ ਆ, ਤੇ ਜੈਕਟਸ ਵੀ ਉਹਨੇ ਪਾਈਆਂ ਹੋਈਆਂ ਸੀ FBI ਵਾਲੀਆਂ, ਬੁਲਟ ਪ੍ਰੂਫ ਵੈਸਟ ਵੀ ਪਾਏ ਹੋਏ ਸੀ, ਰੇਡੀਓਜ਼ ਵੀ ਉਹਨਾਂ ਦੇ ਕੋਲ ਸੀ, ਤੇ ਉਹਨਾਂ ਨੇ ਪੋਰਟਲੈਂਡ ਦੇ ਵਿੱਚ ਇੱਕ ਸ਼ਿਪਿੰਗ ਬਿਜ਼ਨਸ ਨੂੰ ਗਨ ਪੁਆਇੰਟ ਦੇ ਉੱਤੇ ਜਿਹੜਾ ਆ ਰੌਬ ਕੀਤਾ ਸੀ। ਸੋ 200 ਦੇ ਕਰੀਬ ਐਪਲ ਦੇ ਆਈਫੋਨ ਤੇ 5 ਕੈਮਰੇ ਜਿਹੜੇ ਆ ਉਹਨਾਂ ਨੇ ਰੌਬ ਕੀਤੇ ਸੀ। ਚੰਕਨ ਹੀ 31 ਸਾਲਾਂ ਦਾ, ਹੈਲੋਂਗਮਾ 30 ਦਾ, ਯੂਨਜਿੰਗ ਵੀ 25 ਦਾ, ਜਾਰਡਨ ਕੈਂਟੀ 48 ਦਾ ਤੇ ਰੋਬਰਟ ਮੇਨਰਡ 41 ਦਾ। ਸਾਰੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਆ। ਇਹਨਾਂ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਅਰੇਂਜ ਕੀਤਾ ਗਿਆ ਹੈਗਾ ਆ ਤੇ ਇਹਨਾਂ ਨੂੰ ਟਿਊਜ਼ਡੇ ਆਫਟਰਨੂਨ ਨੂੰ ਅਰੈਸਟ ਕੀਤਾ ਗਿਆ। ਪੰਜਾਂ ਚੋਂ 2 ਜਾਣੇ ਜਿਹੜੇ ਕੈਂਟੀ ਤੇ ਮੇਨਰਡ ਆ, ਇੱਕ ਕਾਲੇ ਰੰਗ ਦੀ ਡੌਜ ਡਰੈਂਗੋ ਨੂੰ ਉਹ ਡਰਾਈਵ ਕਰਦੇ ਸੀ, ਵੀ ਸ਼ੋਅ ਕਰਦੇ ਸੀ ਜਿੱਦਾਂ ਅੰਡਰ ਕਵਰ ਏਜੰਟਸ ਦੀ ਅੰਡਰ ਕਵਰ ਕਾਰ ਹੀ ਹੁੰਦੀ ਹੈਗੀ ਆ। ਸੋ ਬਾਕੀ ਜਿਹੜੇ ਆ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਚਾਰਜਸ ਲਾਏ ਹੈਗੇ ਆ। ਫੈਡਰਲ ਏਜੰਟਸ ਨੇ ਇਹਨਾਂ ਦੇ ਕੋਲੋਂ ਟਰੱਕ ਤੋਂ ਬਿਨਾਂ, ਡੋਜ਼ ਰੈਮ ਟਰੱਕ ਤੋਂ ਬਿਨਾਂ ਇੱਕ ਜਿਹੜੀ ਆ 38 ਕੈਲੀਬਰ ਸਪੈਸ਼ਲ ਰਿਵਾਲਵਰ, 9mm ਪਿਸਟਲ ਤੇ ਬਲੈਕ ਫੇਸ ਮਾਸਕ ਤੇ ਹੋਰ ਵੀ ਕਈ ਸਾਰਾ ਜਿਹੜਾ ਸਮਾਨ ਆ ਇਹਨਾਂ ਦੇ ਕੋਲੋਂ ਪ੍ਰਾਪਤ ਕੀਤਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੀ ਸੈਨ ਲੁਈਸ ਓਬਿਸਪੋ ਤੇ ਸੈਂਟਾ ਬਾਰਬਰਾ ਕਾਉਂਟੀਜ਼ ਦੇ ਵਿੱਚ ਅੱਗ ਲੱਗੀ ਹੋਈ ਆ। ਗਿਫਰਡ ਫਾਇਰ ਉਹ ਲਗਾਤਾਰ ਐਕਸਪੈਂਡ ਹੋ ਰਹੀ ਆ। ਕੱਲ੍ਹ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਤਾਂ ਇਹ 60-65 ਹਜ਼ਾਰ ਏਕੜ ਤੱਕ ਫੈਲੀ ਹੋਈ ਸੀ, ਪਰ 24 ਘੰਟਿਆਂ ਦੇ ਵਿੱਚ ਇਹ ਅੱਗ ਹੁਣ ਵੱਧ ਕੇ 83,933 ਏਕੜ ਦੇ ਵਿੱਚ ਫੈਲ ਚੁੱਕੀ ਹੋਈ ਆ। ਤੇ ਇਸ ਟਾਈਮ ਇਸ ਨੂੰ ਬੁਝਾਉਣ ਦੇ ਲਈ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਨੇ। ਸੋ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਇਸ ਟਾਈਮ ਕੈਲ ਫਾਇਰ ਦੇ ਨਾਲ ਲੋਕਲ ਫਾਇਰ ਫਾਈਟਿੰਗ ਏਜੰਸੀਜ਼ ਇਸ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਸੈਂਕੜਿਆਂ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਪਰਸਨਲ ਆ ਉਹ ਇਸ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਇਸ ਤੋਂ ਇਲਾਵਾ ਇਵੈਕੂਏਸ਼ਨ ਆਰਡਰਸ ਕਈ ਇਲਾਕਿਆਂ ਦੇ ਲਈ ਜਿਹੜੇ ਉਹ ਜਾਰੀ ਕੀਤੇ ਜਾ ਚੁੱਕੇ ਆ ਤੇ ਕਈਆਂ ਨੂੰ ਇਵੈਕੂਏਸ਼ਨ ਵਾਰਨਿੰਗਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਤੇ ਐਨੀਮਲ ਸ਼ੈਲਟਰ ਵੀ ਜਿਹੜੇ ਉਹ ਬਣਾਏ ਗਏ ਆ, ਕਿਉਂਕਿ ਇਹ ਥੋੜਾ ਇਲਾਕਾ ਉਸ ਤਰੀਕੇ ਦਾ ਆ ਜਿਹੜਾ ਕਹਿ ਸਕਦੇ ਆ ਵੀ ਪਹਾੜਾਂ ਦੇ ਵਿੱਚ ਪੈਂਦਾ ਆ। ਵੱਡੇ ਵੱਡੇ ਲੋਕਾਂ ਦੇ ਉੱਥੇ ਕਹਿ ਸਕਦੇ ਵੀ ਪ੍ਰਾਪਰਟੀਜ਼ ਵੀ ਆ। ਸੋ ਪੋਟੈਂਸ਼ੀਅਲ ਥ੍ਰੈਟ ਆ ਲਾਈਫ ਦਾ ਤੇ ਪ੍ਰਾਪਰਟੀ ਦਾ। ਸੋ ਇਸ ਲਈ ਜਿਹੜੇ ਇਵੈਕੂਏਸ਼ਨ ਆਰਡਰਸ ਤੇ ਵਾਰਨਿੰਗਸ ਆ ਉਹ ਇਹਨਾਂ ਕਾਉਂਟੀਜ਼ ਦੇ ਦੁਆਰਾ ਜਾਰੀ ਜਿਹੜੇ ਉਹ ਕੀਤੇ ਗਏ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਅੱਗਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਆ। ਯਾਦ ਹੋਣਾ ਹਰਜੋਤ ਸਿੰਘ ਜੀ, 2-4 ਸਾਲ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਅੱਗਾਂ ਤੇ ਭਿਆਨਕ ਅੱਗਾਂ, ਵੱਡੀਆਂ ਅੱਗਾਂ ਜਿਹੜੀਆਂ ਉਹ ਲੱਗਦੀਆਂ ਰਹੀਆਂ। ਅਜੇ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਆਪਾਂ ਇੱਕ ਬਹੁਤ ਵੱਡੀਆਂ ਜਿਹੜੀਆਂ ਅੱਗਾਂ ਦਾ ਸਾਹਮਣਾ LA ਇਲਾਕੇ ਦੇ ਵਿੱਚ ਕਰਕੇ ਜਿਹੜੇ ਉਹ ਹਟੇ ਆ, ਜਿੱਥੇ ਬੇਸ਼ਕੀਮਤੀ ਜਾਨਾਂ ਤੇ ਬਹੁਤ ਹੀ ਜ਼ਿਆਦਾ ਜਿਹੜਾ ਪ੍ਰਾਪਰਟੀ ਦਾ ਨਾਲ ਨੁਕਸਾਨ ਹੋਇਆ ਸੀਗਾ। ਸੋ ਇੱਕ ਵਾਰੀ ਫਿਰ ਸੈਂਟਾ ਬਾਰਬਰਾ ਤੇ ਸੈਨ ਲੁਈਸ ਓਬਿਸਪੋ ਦੀ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਗਿਫਰਡ ਫਾਇਰ
ਤੋਂ ਦੀ ਜਿਹੜੀ ਮਾਰ ਆ ਉਹ ਝੱਲਣੀ ਪੈ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਨੇ 26 ਦੇ ਕਰੀਬ ਨਵੇਂ ਬਿੱਲ ਜਿਹੜੇ ਆ ਕੈਲੀਫੋਰਨੀਆ 'ਚ ਨਵਾਂ ਲਾ ਬਣਨ ਤੇ ਸਾਈਨ ਕੀਤੇ ਹੈਗੇ ਆ। ਜਿਨ੍ਹਾਂ ਦੇ ਵਿੱਚੋਂ ਇੱਕ ਬਿੱਲ ਜਿਹੜਾ ਮੇਨ ਹੈਗਾ ਆ ਉਹ ਨਵੇਂ ਘਰਾਂ ਦਾ ਜਾਂ ਏਡੀਯੂ ਯੂਨਿਟਸ ਨੂੰ ਲੈ ਕੇ ਹੈਗਾ ਆ। ਜਿਹੜੇ 26 ਬਿੱਲ ਡਿਟੇਲ 'ਚ ਉਹਨਾਂ ਦੀ ਆਉਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਸ ਵੇਲੇ ਹਾਈ ਕਾਸਟ ਆਫ ਲਿਵਿੰਗ, ਲਿਮਟਿਡ ਹਾਊਸ ਸਪਲਾਈ ਤੇ ਐਕਸੈਸ ਟੂ ਹੈਲਥ ਕੇਅਰ, ਇਹ 3 ਚੀਜ਼ਾਂ ਦੇ ਉੱਤੇ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਅਸੈਂਬਲੀ ਬਿੱਲ ਆ ਉਹ ਗਵਰਨਰ ਨੇ ਸਾਈਨ ਕੀਤਾ ਹੈਗਾ, ਜਿਹਦੇ ਨਾਲ ਘਰਾਂ ਦੀ ਕੰਸਟਰਕਸ਼ਨ ਦੇ ਵਿੱਚ ਵਾਧਾ ਹੋਊਗਾ, ਕਾਸਟ ਘੱਟ ਹੋਊਗੀ। ਜੂਨ ਮਹੀਨੇ 'ਚ ਨਿਊਸਮ ਹੋਣਾ ਨੇ 2 ਨਵੇਂ ਜਿਹੜੇ ਲਾ ਆ ਉਹ ਬਿਲਡਿੰਗ ਮੋਰ ਹੋਮਸ ਤੇ ਮੇਕਿੰਗ ਹਾਊਸਿੰਗ ਮੋਰ ਅਫੋਰਡੇਬਲ, ਇਹਨੂੰ ਲੈ ਕੇ ਸਾਈਨ ਕੀਤੇ ਸੀ। ਅਸੈਂਬਲੀ ਬਿੱਲ 130 ਤੇ ਸੈਨੇਟ ਬਿੱਲ 131, ਜਿਹਦੇ ਨਾਲ ਤੇਜ਼ੀ ਦੇ ਨਾਲ ਤੇ ਸਸਤੇ ਰੇਟ ਦੇ ਉੱਤੇ ਜਿਹੜੇ ਘਰ ਆ ਜਾਂ ਇਨਫਰਾਸਟ੍ਰਕਚਰ ਆ ਉਹ ਕੈਲੀਫੋਰਨੀਆ ਦੇ ਵਿੱਚ ਬਣਾਈਆਂ ਜਾਣਗੀਆਂ। ਉਹਦੇ ਵਿੱਚ ਕਈ ਸਾਰੀਆਂ ਜਿਹੜੀਆਂ ਐਨਵਾਇਰਨਮੈਂਟਲ ਰਿਕੁਆਇਰਮੈਂਟ ਸੀ ਉਹਨਾਂ ਨੂੰ ਵੀ ਘੱਟ ਕੀਤਾ ਗਿਆ ਸੀਗਾ। ਸੋ ਨਿਊਸਮ ਨੇ ਇਹ ਕਿਹਾ ਵੀ ਇੱਥੋਂ ਪਤਾ ਲੱਗਦਾ ਵੀ ਜੇ ਗਵਰਨਰ ਨੂੰ ਜੇ ਗਵਰਨਮੈਂਟ ਨੂੰ ਅਰਜੈਂਸੀ ਹੋਵੇ, ਪਤਾ ਆ ਵੀ ਕਲੈਰਿਟੀ ਹੋਵੇ, ਇਹ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਆ ਤੇ ਗਵਰਨਮੈਂਟ ਕੰਮ ਕਰ ਸਕਦੀ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਜਿਹੜੀ ਨਵੀਂ ਟਾਸਕ ਫੋਰਸ ਆ ਉਸ ਦਾ ਗਠਨ ਕੀਤਾ ਆ। ਇਹ ਜਿਹੜੀ ਟਾਸਕ ਫੋਰਸ 2028 ਦੇ ਵਿੱਚ 2028 'ਚ ਜਿਹੜੀਆਂ LA 'ਚ ਓਲੰਪਿਕਸ ਆ ਰਹੀਆਂ ਆ ਉਸ ਨੂੰ ਲੈ ਕੇ ਆ। ਟਰੰਪ ਨੇ ਖੁਦ ਇਸ ਵਾਈਟ ਹਾਊਸ ਦੀ ਜਿਹੜੀ ਟਾਸਕ ਫੋਰਸ ਆ ਉਸ ਨੂੰ ਚੇਅਰ ਕਰਨਗੇ। ਪ੍ਰੈਜ਼ੀਡੈਂਟ ਇਹਨਾਂ ਦੀ LA ਦੇ ਨਾਲ ਇਸ ਟਾਈਮ ਸਿੰਘ ਫਸੇ ਪਏ ਆ, ਖਾਸ ਕਰਕੇ ਜਿਹੜੀਆਂ ਆਈਸ ਦੀਆਂ ਰੇਡਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਇਹ ਐਗਜ਼ੈਕਟਿਵ ਆਰਡਰ ਸਾਈਨ ਕਰਦੇ ਹੋਏ ਜਿਹੜਾ ਉਹ ਟਾਸਕ ਫੋਰਸ ਗਠਨ ਕਰਦੇ ਹੋਏ ਕਿਹਾ ਵੀ ਇਹ ਵੰਡਰਫੁਲ ਮੂਮੈਂਟ ਆ ਅਮਰੀਕਾ ਦੇ ਲਈ, ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਮੇਕ ਓਲੰਪਿਕਸ ਗ੍ਰੇਟ ਅਗੇਨ। ਸੋ ਹਰ ਇੱਕ ਚੀਜ਼ ਦੇ ਵਿੱਚ ਗ੍ਰੇਟ ਅਗੇਨ ਜਿਹੜਾ ਉਹ ਜ਼ਰੂਰ ਨਾਲ ਲਗਾ ਦਿੰਦੇ ਹੈਗੇ ਆ। ਸੋ ਡੋਨਲਡ ਟਰੰਪ ਹੋਣਾ ਨੇ ਇਸ ਦਾ ਗਠਨ ਕਰਦੇ ਹੋਏ ਮਜ਼ਾਕੀ ਅੰਦਾਜ਼ ਦੇ ਵਿੱਚ ਜਿਹੜੇ ਅਟਰਨੀ ਹੈਗੇ ਨੇ ਜਨਰਲ ਪੈਮ ਬੌਂਡੀ, ਉਹਨਾਂ ਨੂੰ ਕਿਹਾ ਵੀ ਚੈੱਕ ਕਰ ਲਓ ਵੀ ਆਟੋ ਪੈਨ ਦੇ ਨਾਲ ਤਾਂ ਨਹੀਂ ਕਿਤੇ ਜਿਹੜੇ ਉਹ ਸਾਈਨ ਹੋ ਰਹੇ, ਜਿਸ ਦਾ ਦੋਸ਼ ਲਗਾਤਾਰ ਉਹ ਬਾਈਡਨ ਹੋਣਾ ਦੇ ਉੱਤੇ ਲਾਉਂਦੇ ਰਹੇ ਆ ਵੀ ਆਪਣੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ, ਜਾਂ ਪਤਾ ਨਹੀਂ ਕੌਣ ਜਿਹੜਾ ਉਹਨਾਂ ਦੇ ਵੱਲੋਂ ਵੱਖ-ਵੱਖ ਆਦੇਸ਼ਾਂ ਦੇ ਉੱਤੇ ਸਾਈਨ ਕਰਦੇ ਜਿਹੜੇ ਉਹ ਜਾ ਰਹੇ ਸੀਗੇ। ਸੋ ਮਹਿਜ 3 ਸਾਲ ਦਾ ਵਕਤ ਜਿਹੜਾ ਉਹ ਰਹਿ ਗਿਆ ਓਲੰਪਿਕ ਦੇ ਵਿੱਚ। LA ਜਿਹੜਾ ਇਸ ਟਾਈਮ ਰਸ਼ ਕਰ ਰਿਹਾ ਆ ਇਹਨਾਂ ਗੇਮਸ ਦੇ ਲਈ, ਜਿਹੜੀਆਂ ਪ੍ਰਪੇਅਰ ਕਰਨ ਦੇ ਲਈ। ਲੱਖਾਂ ਹੀ ਲੋਕਾਂ ਨੇ ਦੁਨੀਆ ਭਰ ਦੇ ਵਿੱਚੋਂ ਟਰੈਵਲ ਕਰਨਾ ਆ ਇਹਨਾਂ ਓਲੰਪਿਕਸ ਨੂੰ ਦੇਖਣ ਦੇ ਲਈ। ਤਾਂ ਅੱਧਾ ਕੁ ਮਹੀਨਾ ਇਹ ਜਿਹੜੀਆਂ ਖੇਡਾਂ ਉਹ ਕੀਤੀਆਂ ਜਾਂਦੀਆਂ, ਨਵੇਂ ਓਲੰਪਿਕ ਵਿਲੇਜ ਸਾਰੇ ਜਾਂਦੇ ਆ, ਨਵੀਆਂ ਸੜਕਾਂ ਬਣਦੀਆਂ, ਪੁਲ ਬਣਦੇ ਆ, ਬਹੁਤ ਇਨਫਰਾਸਟ੍ਰਕਚਰ ਇਸ ਦੇ ਵਿੱਚ ਲਾਇਆ ਜਿਹੜਾ ਉਹ ਜਾਂਦਾ ਹੈਗਾ। ਆਪਾਂ ਨੂੰ ਇਹ ਵੀ ਪਤਾ ਵੀ LA ਤੇ ਵੇਗਸ ਦੇ ਦਰਮਿਆਨ ਇੱਕ ਪ੍ਰਾਈਵੇਟ ਕੰਪਨੀ ਨੂੰ ਇੱਕ ਕਹਿ ਸਕਦੇ ਵੀ ਤੇਜ਼ ਰਫ਼ਤਾਰ ਰੇਲ ਪਟੜੀ ਵਿਛਾਉਣ ਦਾ ਵੀ ਕੰਮ ਇਸ ਟਾਈਮ ਸ਼ੁਰੂ ਜਿਹੜਾ ਉਹ ਕੀਤਾ ਜਾ ਚੁੱਕਾ ਆ। ਇਸ ਟਾਈਮ LA ਦੇ ਮੇਅਰ ਕੈਰਨ ਬਾਸ ਉਹ ਕਹਿ ਰਹੇ ਆ ਵੀ ਜਿਹੜਾ ਸ਼ਹਿਰ ਆ ਸਾਡਾ ਉਹ ਵੀ ਰੈਡੀ ਹੋਊਗਾ ਓਲੰਪਿਕਸ ਨੂੰ ਹੋਸਟ ਕਰਨ ਦੇ ਲਈ। ਜਦ ਪ੍ਰੋਟੈਸਟ ਚੱਲ ਰਹੇ ਸੀ ਕਾਫੀ ਜ਼ਿਆਦਾ ਇੱਥੇ, ਤਾਂ ਜਿਹੜੇ ਸਾਬਕਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਥਾਮਸ ਬੈਕ, ਉਹਨਾਂ ਨੇ ਜਿਹੜਾ ਆ ਉਹ ਭਰੋਸਾ ਜਤਾਇਆ ਸੀਗਾ ਵੀ LA ਇੱਕ ਪੁਰਾਣਾ ਤੇ ਮਜ਼ਬੂਤ ਸ਼ਹਿਰ ਆ, ਤੇ ਕਹਿੰਦੇ ਵੀ ਜਿਹੜੇ US ਦੇ ਲੀਡਰਸ ਆ ਉਹ ਇਹਨਾਂ ਖੇਡਾਂ ਨੂੰ ਸਪੋਰਟ ਕਰਨਗੇ। ਤੇ ਅੱਜ ਟਰੰਪ ਹੁਣਾਂ ਦੀ ਇਹ ਅਨਾਊਂਸਮੈਂਟ ਟਾਸਕ ਫੋਰਸ ਦੀ ਆ, ਕਹਿੰਦੇ ਵੀ ਇਹ ਡਿਸਪਲੇ ਕਰਦੀ ਆ ਵੀ ਅਮਰੀਕਾ ਇਹਨਾਂ ਓਲੰਪਿਕਸ ਦੀਆਂ ਖੇਡਾਂ ਨੂੰ ਲੈ ਕੇ ਵਚਨਬੱਧ ਆ ਤੇ ਇਹਨਾਂ ਨੂੰ ਕਾਮਯਾਬ ਬਣਾਉਣ ਦੇ ਲਈ ਜਿਹੜਾ ਉਹ ਹਰ ਇੱਕ ਕਦਮ ਜਿਹੜਾ ਉਹ ਚੱਕੇਗਾ। 2017 ਦੇ ਵਿੱਚ LA ਨੂੰ ਚੁਣਿਆ ਗਿਆ ਸੀਗਾ 2028 ਦੀਆਂ ਓਲੰਪਿਕਸ ਹੋਸਟ ਕਰਨ ਦੇ ਲਈ। ਸੋ ਹੁਣ ਦੇਖਦੇ ਹਾਂ ਵੀ ਅੱਗੇ ਕਿੱਦਾਂ ਦੀ ਕਾਰਜਕਾਰੀ ਹੋਊਗੀ, ਕਿਉਂਕਿ ਇੱਥੇ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਖੇਡਾਂ ਨੂੰ ਕਾਮਯਾਬ ਬਣਾਉਣ ਦੇ ਲਈ ਫੈਡਰਲ ਸਰਕਾਰ ਨੂੰ ਕੈਲੀਫੋਰਨੀਆ ਦੇ ਨਾਲ, ਕੈਲੀਫੋਰਨੀਆ ਨੂੰ ਫੈਡਰਲ ਸਰਕਾਰ ਦੇ ਨਾਲ, ਤੇ LA ਕਾਊਂਟੀ LA ਸਿਟੀ ਨੂੰ ਫੈਡਰਲ ਤੇ ਜਿਹੜੇ ਆ ਕੈਲੀਫੋਰਨੀਆ ਦੇ ਨਾਲ ਮਿਲ ਕੇ ਜਿਹੜਾ ਜ਼ਰੂਰ ਅੱਗੇ ਕਦਮ ਵਧਾਉਣੇ ਜਿਹੜੇ ਉਹ ਪੈਣਗੇ। ਜਿਸ ਤਰ੍ਹਾਂ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਜਿਹੜੀ ਗਿਫਰਡ ਫਾਇਰ ਆ ਉਹ ਹੁਣ ਇਸ ਵੇਲੇ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਬਣ ਗਈ ਆ ਸੰਨ 2025 ਦੀ, ਜਿਹਦੇ ਨਾਲ 82,000 ਏਕੜ ਆਲਰੇਡੀ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਦੂਸਰੇ ਪਾਸੇ ਬੇ ਏਰੀਏ ਦੇ ਵਿੱਚ ਕੈਲਬਰਸ ਫਾਇਰ ਇੱਕ 2 ਅਲਾਰਮ
ਬਲੇਜ਼ ਸਨੋਲ ਵਾਲੇ ਏਰੀਏ ਦੇ ਵਿੱਚ ਲੱਗੀ ਹੋਈ ਹੈਗੀ ਆ। ਐਮਰਜੈਂਸੀ ਕਰਿਊ ਜਿਹੜੇ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। 5500 ਬਲਾਕ ਆਫ ਕੈਲਾਬਰਸ ਰੋਡ, ਇੰਟਰਸਟੇਟ 680 ਤੇ ਨਾਰਥ ਆਫ ਮਿਸ਼ਨ ਪੀਕ ਰੀਜਨਲ ਪ੍ਰੀਜ਼ਰਵ, ਇੱਥੇ ਜਿਹੜੀ ਆ ਅੱਗ ਲੱਗੀ ਹੋਈ ਹੈਗੀ ਆ। ਸਿਰਫ 10 ਕੁ ਏਕੜ ਹੀ ਜਿਹੜੇ ਸੜੇ ਆ ਤੇ ਉਹਨੂੰ ਪੂਰੇ ਜ਼ੋਰ ਦੇ ਨਾਲ ਇਸ ਵੇਲੇ ਬੁਝਾਉਣ ਲੱਗੇ ਹੋਏ ਆ, ਕਿਉਂਕਿ ਹਵਾਵਾਂ ਤੇਜ਼ ਆ ਤੇ ਜਿਹੜਾ ਮੌਸਮ ਆ ਉਹ ਪੂਰਾ ਡਰਾਈ ਹੈਗਾ ਤੇ ਗਰਮੀ ਪੂਰੀ ਆ, ਇਹਦੇ ਨਾਲ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਆ। ਜੀ ਹਰਜੋਤ ਸਿੰਘ ਜੀ, ਟੈਕਸਸ ਦੇ ਵਿੱਚ ਜਿਹੜੀ ਰੀਡਿਸਟ੍ਰਿਕਟਿੰਗ ਹੋ ਰਹੀ ਆ, ਉਹ ਲੜਾਈ ਕੈਲੀਫੋਰਨੀਆ ਵਿੱਚ ਵੀ ਆਟੋਮੈਟਿਕਲੀ ਨਾਲ ਦੇ ਨਾਲ ਪਹੁੰਚ ਗਈ ਆ। ਟੈਕਸਸ ਡੀਪ ਰੈੱਡ ਸਟੇਟ ਹੁੰਦਿਆਂ ਹੋਇਆਂ ਤੇ ਕੈਲੀਫੋਰਨੀਆ ਡੀਪ ਬਲੂ ਸਟੇਟ ਹੁੰਦੇ ਹੋਇਆਂ ਦੋਨੋਂ ਹੀ ਜਿਹੜੀਆਂ ਪਾਰਟੀਆਂ ਆ ਆਪੋ ਆਪਣੀ ਮੈਜੋਰਟੀ ਨੂੰ ਜਾਂ ਆਪੋ ਆਪਣੇ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਆ ਉਹਨਾਂ ਨੂੰ ਵੱਧ ਤੋਂ ਵੱਧ ਸੰਖਿਆ 'ਚ ਉੱਥੇ ਪਹੁੰਚਾਉਣ ਦੇ ਲਈ ਹੁਣ ਨਵੀਂ ਹਲਕਾਬੰਦੀ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਜਿਹੜੀ ਉਹ ਜਾਊਗੀ। ਟਰੰਪ ਹੁਣਾਂ ਨੇ ਕਿਹਾ ਵੀ ਭਾਈ ਸਾਡਾ ਤਾਂ ਬਣਦਾ ਆ 5 ਜਿਹੜੀਆਂ ਸੀਟਾਂ ਸਾਨੂੰ ਵੱਧ ਆਉਣ, ਕਿਉਂਕਿ ਸਾਨੂੰ ਵੋਟਾਂ ਬਹੁਤ ਜ਼ਿਆਦੀਆਂ ਜਿਹੜੀਆਂ ਮੈਨੂੰ ਐਜ਼ ਏ ਪ੍ਰੈਜ਼ੀਡੈਂਟ ਜਿਹੜੀਆਂ ਉਹ ਪਈਆਂ, ਸੋ ਇਸ ਲਈ ਜਿਹੜੇ ਗਵਰਨਰ ਐਬਟ ਆ ਉਹ ਟਰੰਪ ਹੁਣਾਂ ਦੇ ਕਹੇ ਜਿੱਦਾਂ ਉਹ ਕਹਿ ਰਹੇ ਆ ਉਸੇ ਤਰੀਕੇ ਦੇ ਨਾਲ ਉਹ ਅੱਗੇ ਵੱਧ ਰਹੇ ਆ। ਉਹਨਾਂ ਨੇ ਇੱਥੋਂ ਤੱਕ ਵੀ ਅਰੈਸਟ ਵਾਰੰਟ ਵੀ ਜਿਹੜੇ ਉਹ ਜਾਰੀ ਕੀਤੇ ਆ। ਇਹ ਵੀ ਦੱਸਦੇ ਜਾਈਏ ਵੀ ਇਲੀਨੋਇਸ ਦੇ ਵਿੱਚ ਟੈਕਸਸ ਦੀ ਕੋਈ ਜੂਰਿਸਡਿਕਸ਼ਨ ਨਹੀਂ ਹੈਗੀ, ਉੱਥੇ ਜਾ ਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਨਹੀਂ ਕਰ ਸਕਦੇ। ਹਾਂ, ਜੇ ਟੈਕਸਸ 'ਚ ਪਰਤਦੇ ਆ ਤਾਂ ਉਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਊਗੀ। ਪੋਲੀਟੀਕਲ ਸਰਕਸ ਵੱਡੇ ਪੱਧਰ ਦੇ ਉੱਤੇ ਚੱਲੂਗੀ। ਅੱਜ ਡੈਮੋਕ੍ਰੇਟ ਨੈਸ਼ਨਲ ਜਿਹੜੀ ਕਮੇਟੀ ਆ ਉਹਨਾਂ ਦੇ ਜਿਹੜੇ ਚੇਅਰ ਆ ਉਹਨਾਂ ਨੇ ਕਿਹਾ ਵੀ ਇਸ ਵਾਰ ਅਸੀਂ ਇਸ ਜਿਹੜੀ ਸ਼ੁਰੇ ਦੀ ਲੜਾਈ ਆ ਜਾਂ ਚਾਕੂਆਂ ਦੀ ਲੜਾਈ ਦੇ ਵਿੱਚ ਚਾਕੂ ਲੈ ਕੇ ਜਿਹੜੇ ਆ ਉਹ ਪਹੁੰਚ ਰਹੇ ਹੈਗੇ ਆ। ਸੋ ਕੈਲੀਫੋਰਨੀਆ ਜੀਓਪੀ ਦੇ ਉਹਨਾਂ ਮੈਪਸ ਨੂੰ ਡਿਸਮੈਂਟਲ ਕਰਨ ਦੇ ਲਈ ਇੱਥੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਕਹਿੰਦੇ ਵੀ ਆਪਣੀ ਕੋਸ਼ਿਸ਼ ਜਿਹੜੀ ਉਹ ਕਰਨ ਜਾ ਰਹੇ ਆ। ਕਹਿੰਦੇ ਵੀ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਪੋਲਸ ਸ਼ੇਅਰ ਹੋ ਰਹੇ ਆ, ਮੈਪਸ ਨਵੇਂ ਜਿਹੜੇ ਉਹ ਡਰਾ ਕਰਨ ਦੀ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ। ਸੋ ਹਾਈ ਸਟੇਕਸ ਵੱਡੇ ਡਾਲਰਸ ਮਲਟੀ ਮਿਲੀਅਨ ਤੋਂ ਬਿਲੀਅਨਸ ਆਫ ਡਾਲਰ ਹੋ ਸਕਦਾ ਵੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਆ ਆਉਂਦੇ ਦਿਨਾਂ 'ਚ ਸਪੈਂਡ ਹੋਣ। ਡੈਮੋਕ੍ਰੇਟ ਗਵਰਨਟੋਰੀਅਲ ਕੈਂਡੀਡੇਟ ਹਾਵੀਅਰ ਬਸੇਰਾ ਉਹਨਾਂ ਨੇ ਕਿਹਾ ਵੀ ਲੀਗਲੀ ਵੀ ਕੈਨ ਡੂ ਇਟ। ਜਿੱਦਾਂ ਇਸ ਮੌਕੇ ਆਪਾਂ ਦੇਖ ਰਹੇ ਹਾਂ ਵੀ ਟੈਕਸਸ ਕਹਿੰਦੇ ਵੀ ਲੀਗਲੀ ਅਸੀਂ ਜਿਹੜਾ ਉਹ ਚੀਜ਼ ਕਰ ਸਕਦੇ ਹਾਂ। ਕੈਲੀਫੋਰਨੀਆ ਨੇ ਇਹ ਵੀ ਦੱਸਦੇ ਜਾਈਏ ਵੀ ਪਾਪੂਲੇਸ਼ਨ ਲੂਜ਼ ਕਰਨ ਕਰਕੇ 2 ਕਾਂਗਰੈਸ਼ਨਲ ਸੀਟਸ ਜਿਹੜੀਆਂ ਲੂਜ਼ ਵੀ ਜਿਹੜੀਆਂ ਉਹ ਕਰ ਲਈਆਂ ਸੀ ਜਦੋਂ ਸੈਂਸਸ ਦਾ ਡਾਟਾ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਇਆ ਸੀਗਾ। ਸੋ ਟੈਕਸਸ ਨੇ ਇੱਕ ਗੇਨ ਕੀਤੀ ਸੀ, ਫਲੋਰੀਡਾ ਨੇ ਵੀ ਜਿਹੜੀਆਂ ਉੱਥੇ ਸੀਟਾਂ ਜਿਹੜੀਆਂ ਉਹ ਗੇਨ ਕੀਤੀਆਂ ਸੀਗੀਆਂ। ਸੋ ਇਹ ਹੁਣ ਨਵੀਂ ਜਿਹੜੀ ਲੜਾਈ ਆ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਚੁੱਕੀ ਆ। ਰਿਪਬਲਿਕਨਸ ਤੇ ਜਿਹੜੇ ਡੈਮੋਕ੍ਰੇਟਸ ਆ ਆਪੋ ਆਪਣੀਆਂ ਪ੍ਰਭਾਵੀ ਸਟੇਟਾਂ ਦੇ ਵਿੱਚ ਕਿੱਦਾਂ ਜਿਹੜੀ ਆ ਕਾਂਗਰਸਮੈਨ ਕਾਂਗਰਸਵੂਮਨ ਦੀ ਜਿਹੜੀ ਗਿਣਤੀ ਵਧਾਈ ਜਾਵੇ ਉਸ ਦੀ ਜੱਦੋਜਹਿਦ ਦੇ ਵਿੱਚ ਲੱਗ ਚੁੱਕੀਆਂ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। 36 ਸਾਲਾਂ ਦੇ ਬੰਦੇ ਦੀ ਹਾਈਵੇ 160 ਦੇ ਉੱਤੇ ਮੌਤ ਹੋ ਗਈ ਜਦੋਂ ਉਸ ਦੀ ਕਾਰ ਨੇ 160 ਹਾਈਵੇ ਦੇ ਉੱਤੇ ਜਿਹੜੀ ਗਾਰਡ ਰੇਲ ਆ ਅਲੋਂਗ ਸਾਈਡ ਸੈਕਰਾਮੈਂਟੋ ਰਿਵਰ ਉਸ ਨੂੰ ਹਿੱਟ ਕਰ ਦਿੱਤਾ। ਨਾਰਥ ਬਾਉਂਡ ਡਰਾਈਵ ਕਰ ਰਿਹਾ ਸੀ ਲੈਵੀ ਰੋਡ ਟੁਵਰਡਸ ਵੈਸਟ ਬਰੈਨਨ ਆਈਲੈਂਡ ਰੋਡ ਤੇ ਸਾਊਥ ਬਾਉਂਡ ਲੇਨ ਜਦੋਂ ਉਸਨੇ ਕ੍ਰਾਸ ਕੀਤੀ ਤੇ ਗਾਰਡ ਰੇਲ ਨੂੰ ਹਿੱਟ ਕਰ ਦਿੱਤਾ। ਇਹ 11:10 ਤੇ ਕੱਲ ਰਾਤ ਵਾਪਰਿਆ। CHP ਦਾ ਜਿਹੜਾ ਸਾਊਥ ਸੈਕਰਾਮੈਂਟੋ ਦਾ ਆਫਿਸ ਆ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਹੈਗੀ ਆ ਤੇ ਬੰਦਾ ਇੰਨੀ ਜ਼ੋਰਕੀ ਲੱਗਾ ਗਾਰਡ ਰੇਲ ਦੇ ਨਾਲ ਉਹ ਵਹੀਕਲ ਦੇ ਵਿੱਚੋਂ ਅਜੈਕਟ ਹੋ ਗਿਆ, ਵਹੀਕਲ ਦੇ ਵਿੱਚੋਂ ਬਾਹਰ ਡਿੱਗ ਪਿਆ ਤੇ ਮੌਕੇ ਤੇ ਹੀ ਜਿਹੜੀ ਆ ਉਸ ਦੀ ਮੌਤ ਹੋ ਗਈ ਹੈਗੀ ਆ। ਇਹ ਗਾਰਡ ਰੇਲ ਜਿਹੜੀ ਆ ਸਿਚੁਏਟਡ ਹੈਗੀ ਆ ਬਿਟਵੀਨ ਹਾਈਵੇ ਤੇ ਸੈਕਰਾਮੈਂਟੋ ਰਿਵਰ ਤੇ ਮੋਟਰਸਾਈਕਲਿਸਟ ਜਿਹੜਾ ਸੀਗਾ ਉਹ ਸੀਟ ਬੈਲਟ ਨੂੰ ਨਹੀਂ ਜਿਹੜਾ ਬੀਅਰਿੰਗ ਕਰ ਰਿਹਾ ਸੀ, ਸੀਟ ਬੈਲਟ ਉਸਨੇ ਲਾਈ ਹੋਈ ਨਹੀਂ ਸੀ। ਸੋ ਉਹਦੇ ਕਰਕੇ ਜਿਹੜਾ ਆ ਉਹ ਦੂਰ ਡਿੱਗ ਪਿਆ ਤੇ ਉੱਥੇ ਉਹਦੀ ਜਿਹੜੀ ਮੌਤ ਆ ਉਹ ਹੋ ਗਈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਜਿਹੜਾ ਹਾਈਕਰ ਆ ਉਹ ਕੈਲੀਫੋਰਨੀਆ ਦੀ ਵਾਟਰਫਾਲ ਦੇ ਉੱਤੇ ਗਿਆ ਸੀਗਾ, ਉੱਥੋਂ ਉਹ ਡਿੱਗ ਪਿਆ। ਉਹਨੇ ਕਹਿੰਦੇ ਵੀ ਚੰਗੀਆਂ ਚੀਕਾਂ ਜਿਹੜੀਆਂ ਉਹ ਮਾਰੀਆਂ ਤੇ ਫਿਰ ਜਿਹੜੇ ਰੈਸਕਿਊਅਰਸ ਆ ਉਹਨਾਂ ਨੂੰ ਪਤਾ ਲੱਗਾ 25 ਫੁੱਟ ਹੇਠਾਂ ਵਾਟਰਫਾਲ ਤੋਂ ਝਰਨੇ ਤੋਂ ਪੱਥਰਾਂ ਦੇ ਵਿੱਚ ਜਿਹੜਾ ਉਹ ਡਿੱਗਾ ਤੇ ਕਹਿੰਦੇ ਚੰਗੀ ਵਾਹਵਾ ਬੁਰੀ ਤਰ੍ਹਾਂ ਜਿਹੜਾ ਉਹ ਫੱਟੜ ਹੋ ਗਿਆ ਸੀਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਇਨਸੀਡੈਂਟ ਵਾਪਰਿਆ। ਫੋਰੈਸਟ ਫਾਲਸ ਦੇ ਵਿੱਚ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਸੀ ਤੇ ਸੈਨ ਬਰਨਾਰਡੀਨੋ ਕਾਉਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਆ ਉਹਨਾਂ ਨੇ ਇਵੈਂਚੁਅਲੀ ਕਹਿੰਦੇ ਵੀ ਇਸ ਬੰਦੇ ਨੂੰ ਉੱਥੋਂ ਰੈਸਕਿਊ ਜਿਹੜਾ ਉਹ
ਕਰ ਲਿਆ ਸੀਗਾ। ਸੋ ਕਹਿੰਦੇ ਵੀ ਜਿਹੜੇ ਏਜੰਸੀ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਸੀਗਾ ਵੀ ਬਿਗ ਫਾਲਸ ਦੇ ਨਜ਼ਦੀਕ, ਜਿਹੜੀ ਕਿ ਇੱਕ ਬਹੁਤ ਪੋਪੂਲਰ ਹਾਈਕਿੰਗ ਡੈਸਟੀਨੇਸ਼ਨ ਆ, LA ਤੋਂ ਤਕਰੀਬਨ 85 ਮੀਲ ਈਸਟ ਵਾਲੇ ਪਾਸੇ ਨੂੰ ਪੈਂਦੀ ਆ। ਉੱਥੇ ਏਜੰਸੀ ਨੂੰ ਰਿਪੋਰਟ ਆਈ ਸੀਗੀ ਵੀ ਇੱਕ ਹਾਈਕਰ ਆ ਉਹ ਡਿੱਗ ਗਿਆ ਆ 25 ਫੁੱਟ ਹੇਠਾਂ। ਜਿਹੜਾ ਥੱਲੇ ਪੂਲ ਸੀਗਾ ਉਹਦੇ ਵਿੱਚ ਪੱਥਰ ਹੀ ਪੱਥਰ ਸੀਗੇ ਤੇ ਉਸ ਨੂੰ ਕਾਫੀ ਸੱਟਾਂ ਲੱਗੀਆਂ ਸੀ। ਕਹਿੰਦੇ ਵੀ ਕਰਾਈ ਕੀਤੀਆਂ ਉਹਨੇ, ਰੌਲਾ ਪਾਇਆ ਹੈਲਪ ਦੇ ਲਈ, ਤੇ ਫਿਰ ਜਾ ਕੇ ਕਹਿੰਦੇ ਵੀ ਸਾਨੂੰ ਪਤਾ ਲੱਗਾ ਤੇ ਇਵੈਂਚੁਅਲੀ ਉਸ ਨੂੰ ਪਾਣੀ ਦੇ ਵਿੱਚੋਂ, ਵਾਟਰਫਾਲ ਚੋਂ ਕੱਢ ਕੇ 에ਅਰਲਿਫਟ ਜਿਹੜਾ ਉਹ ਕੀਤਾ ਗਿਆ ਆ। ਸੋ ਲੋਕਲ ਟਰਾਮਾ ਸੈਂਟਰ ਦੇ ਵਿੱਚ ਇਸ ਟਾਈਮ ਉਹ ਜ਼ੇਰੇ ਇਲਾਜ ਜਿਹੜਾ ਉਹ ਹੈਗਾ ਆ। ਕਿੰਨੀਆਂ ਕਿ ਇੰਜਰੀਜ਼ ਆ, ਕੰਡੀਸ਼ਨਸ ਕਿੱਦਾਂ ਆ, ਉਹਦੇ ਬਾਰੇ ਅਜੇ ਹੋਰ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਗਈ ਹੈਗੀ। ਸੋ ਬਹੁਤ ਵਾਰੀ ਜਿਹੜਾ ਹਰਜੋਤ ਸਿੰਘ ਜੀ ਗਰਮੀਆਂ ਦੀ ਛੁੱਟੀਆਂ 'ਚ ਜਾਂ ਵੈਸੇ ਵੀ ਲੋਕ ਜਦੋਂ ਘੁੰਮਣ ਫਿਰਨ ਜਾਂਦੇ ਆ, ਕਿਤੇ ਹਾਦਸਾ ਵੀ ਵਾਪਰ ਜਾਂਦਾ, ਕਈ ਵਾਰੀ ਆਪਣੀਆਂ ਵੀ, ਕਈ ਵਾਰੀ ਅਣਗਹਿਲੀਆਂ ਜਿਹੜੀਆਂ ਉਹ ਹੋ ਜਾਂਦੀਆਂ। ਸੋ ਕਦੇ ਵੀ ਘੁੰਮਣ ਫਿਰਨ ਜਿਹੜਾ ਉਹ ਤੁਸੀਂ ਜਾਓ ਤਾਂ ਮੇਕ ਸ਼ੋਰ ਕਰੋ ਵੀ ਤੁਸੀਂ ਭਾਈ ਆਪਣੀ ਸੇਫਟੀ ਤੇ ਆਲੇ ਦੁਆਲੇ ਦੀ ਜਿਹੜੇ ਲੋਕਾਂ ਦੀ ਸੇਫਟੀ ਦਾ ਉਸ ਦਾ ਧਿਆਨ ਜ਼ਰੂਰ ਰੱਖੋ। ਜੀ। ਪ੍ਰੋਪੋਜੀਸ਼ਨ 36 ਦੇ ਨਾਲ ਫ੍ਰਿਜ਼ਨੋ ਏਰੀਏ ਦੇ ਵਿੱਚ 300 ਫੈਲਨੀ ਚਾਰजेस ਲਾਏ ਗਏ ਹੈਗੇ ਆ। ਇਹ ਪੁਲਿਸ ਸ਼ੇਅਰ ਨੇ, ਜਿਹੜੀ ਪੁਲਿਸ ਚੀਫ ਆ, ਸੌਰੀ, ਉਹਨਾਂ ਨੇ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਆ। ਚੀਫ ਮਿੰਡੀ ਕੈਸਟੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕ੍ਰਾਈਮ ਆ ਉਸ ਨੂੰ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਹੈਗੇ ਆ ਤੇ ਸਾਰੇ ਰਿਸੋਰਸਿਸ ਆਪਾਂ ਉਧਰ ਲਾ ਰਹੇ ਆ ਤੇ ਅਸੀਂ ਤੁਹਾਨੂੰ ਅਰੈਸਟ ਕਰਾਂਗੇ ਜੇ ਤੁਸੀਂ ਕੋਈ ਵੀ ਜਿਹੜਾ ਆ ਕ੍ਰਾਈਮ ਉਹ ਕੀਤਾ, ਖਾਸ ਕਰਕੇ ਜੋ ਰੀਟੇਲ ਥੈਫਟ ਵਾਲਾ ਹੈਗਾ। ਸੋ ਜਦੋਂ ਤੋਂ ਪ੍ਰੋਪੋਜੀਸ਼ਨ 36 ਪਾਸ ਹੋਇਆ, ਸੋ ਹੁਣ ਪੁਲਿਸ ਵੀ ਕਾਫੀ ਐਕਸ਼ਨ ਦੇ ਵਿੱਚ ਆ, ਡਿਸਟ੍ਰਿਕਟ ਅਟਾਰਨੀਜ਼ ਵੀ ਜਿਹੜੇ ਕਾਫੀ ਐਕਸ਼ਨ ਦੇ ਵਿੱਚ ਹੈਗੇ ਆ, ਕਿਉਂਕਿ ਉਹਨਾਂ ਦੇ ਕੋਲ ਹੁਣ ਮੌਕਾ ਹੈਗਾ ਲੋਕਾਂ ਨੂੰ ਚਾਰਜ ਕਰਨ ਦਾ। ਪਰ ਹਜੇ ਵੀ ਜਿਹੜੀ ਸਟੋਰਾਂ ਦੀ, ਗੈਸ ਸਟੇਸ਼ਨਾਂ ਦੀ, ਰੈਸਟੋਰੈਂਟਸ ਦੀ ਤੋੜ ਭੰਨ ਜਿਹੜੀ ਆ ਕਾਫੀ ਚੱਲ ਰਹੀ ਹੈਗੀ ਆ। ਪਰ ਫ੍ਰਿਜ਼ਨੋ ਕਾਉਂਟੀ ਦੇ ਵਿੱਚ 287 ਲੋਕਾਂ ਦੇ ਉੱਤੇ ਫੈਲਨੀ ਚਾਰजेस ਲਾਏ ਆ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਬ੍ਰੇਕ ਇਨ ਜਾਂ ਟੁੱਟ ਭੰਨ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ। ਜੀ, ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ, ਖਬਰਾਂ ਦਾ ਜਿਹੜਾ ਉਹ ਸਮਾਪਤ ਜਿਹੜਾ ਹੋ ਰਿਹਾ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਅੱਜ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 62 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 44,112 ਤੇ ਬੰਦ ਹੋਇਆ। S&P ਜਿਹੜਾ 31 ਪੁਆਇੰਟ ਘਟ ਕੇ 6299, ਨੈਸਡੈਕ 137 ਪੁਆਇੰਟ ਘਟ ਕੇ 20,917 ਤੇ ਬੰਦ ਹੋਇਆ। ਸੋਨੇ ਦਾ ਭਾਅ 3400 ਤੇ $37 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ ਰਹੀ। 10 year yield 4.2%, ਕ੍ਰਿਪਟੋ ਕਰੰਸੀ ਚ ਬਿਟਕੋਇਨ 1,13,868 ਤੇ ਇਥੀਰੀਅਮ 3500 ਤੇ $75 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $283 ਤੇ 57 ਪੈਸੇ। $1 ਦੇ ਬਰਾਬਰ ਇੰਡੀਆ ਦੇ $87 ਤੇ 79 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।